ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਤੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਸ਼ਾਮ ਦੇ ਬੁਲੇਟਿਨ ਦੇ ਵਿੱਚ ਸਵਾਗਤ ਹੈ। ਫਰੈਜ਼ਨੋ ਸਟੂਡੀਓਜ਼ ਤੋਂ ਮੈਂ ਰਾਜਕਨਵੀਰ ਸਿੰਘ, ਸੈਨੋ ਦੇ ਸਟੂਡੀਓ ਤੋਂ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ। ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨ ਐਫਐਮ ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਸੁਣ ਰਹੇ ਹੋ, ਦੇਖ ਰਹੇ ਹੋ, ਫੇਸਬੁੱਕ ਤੇ ਯੂਟਿਊਬ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਬਹੁਤ ਹੀ ਜੀ ਆਇਆਂ ਨੂੰ। ਅੱਜ ਨਵੰਬਰ ਦੀ 19 ਤਰੀਕ ਆ, ਦਿਨ ਸ਼ੁੱਕਰਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਵਾਰੀ ਫਿਰ ਸਮੂਹ ਪੰਜਾਬੀ ਰੇਡੀਓ ਯੂਐਸਏ ਦੇ ਅਦਾਰੇ ਵੱਲੋਂ ਟੀਮ ਵੱਲੋਂ ਤੁਹਾਨੂੰ ਸਭਨਾਂ ਨੂੰ ਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਆਗਮਨ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ। ਤੇ ਨਾਲ ਹੀ ਜਿਹੜਾ ਦੱਸਦੇ ਜਾਈਏ ਵੀ ਇਸ ਪ੍ਰੋਗਰਾਮ ਤੋਂ ਬਾਅਦ ਦੇ ਵਿੱਚ ਆਪਾਂ ਫਿਰ ਗੁਰਬਾਣੀ ਦੇ ਪ੍ਰੋਗਰਾਮਾਂ ਦੇ ਲਈ ਜਿਹੜੇ ਗੁਰਦੁਆਰਾ ਸਾਹਿਬ ਨਨਕਾਣਾ ਸਾਹਿਬ ਜੁੜਾਂਗੇ, ਜਿੱਥੇ ਕਿ ਸ਼੍ਰੀ ਅਖੰਡ ਪਾਠ ਸਾਹਿਬ ਜਿਨ੍ਹਾਂ ਦੀ ਆਰੰਭਤਾ 2 ਦਿਨ ਪਹਿਲਾਂ ਜਿਹੜੀ ਹੋਈ ਸੀ, ਅੱਜ ਜਿਹੜੀ ਉਹ ਸੰਪੂਰਨਤਾ ਹੋਵੇਗੀ ਤੇ 552ਵੇਂ ਜਿਹੜੇ ਆਗਮਨ ਪੁਰਬ ਦੇ ਸੰਬੰਧ ਦੇ ਵਿੱਚ ਜੋ ਅਖੰਡ ਪਾਠ ਸਾਹਿਬ ਆਰੰਭ ਹੋਏ ਸੀ ਉਹਨਾਂ ਦੀ ਸੰਪੂਰਨਤਾ ਹੋਵੇਗੀ। ਸੋ ਉੱਥੋਂ ਆਪਾਂ ਭੋਗ ਦਾ ਜਿਹੜਾ ਪ੍ਰਸਾਰਣ ਆ ਉਹ ਤੁਹਾਡੇ ਲਈ ਜਿਹੜਾ ਉਹ ਕਰਾਂਗੇ ਇਸ ਪ੍ਰੋਗਰਾਮ ਤੋਂ ਬਾਅਦ ਦੇ ਵਿੱਚ। ਨਾਲ ਹੀ ਜਿਹੜਾ ਹਰਜੋਤ ਸਿੰਘ ਜੀ ਦੱਸਦੇ ਜਾਈਏ, ਜਿੱਦਾਂ ਕੁਛ ਮਹੀਨੇ ਪਹਿਲਾਂ ਪਰਮ ਸਿੰਘ ਆਰਟਿਸਟ ਉਹਨਾਂ ਦੀ ਜਿਹੜੀ ਆਰਟ ਗੈਲਰੀ ਆਰਟ ਐਗਜ਼ੀਬਿਸ਼ਨ ਜਿਹੜੀ ਆ ਉਹ ਇੱਥੇ ਪੰਜਾਬੀ ਰੇਡੀਓ ਯੂਐਸਏ ਦੇ ਫਰੈਜ਼ਨੋ ਸਟੂਡੀਓ ਦੇ ਵਿੱਚ ਸਥਿਤ ਪੰਜਾਬੀ ਕਲਚਰਲ ਸੈਂਟਰ ਆ ਉਸ ਦੇ ਹਾਲ ਦੇ ਵਿੱਚ ਲਗਾਈ ਗਈ ਸੀ। ਉਸੇ ਤਰਜ਼ ਦੇ ਉੱਤੇ ਜਿਹੜੇ ਪੰਜਾਬ ਤੋਂ ਲੁਧਿਆਣੇ ਤੋਂ ਆਪਣੇ ਕੋਲ ਪਹੁੰਚ ਚੁੱਕੇ ਸੁਖਪ੍ਰੀਤ ਸਿੰਘ ਆਰਟਿਸਟ ਆ, ਉਹਨਾਂ ਦੀਆਂ ਪੇਂਟਿੰਗਸ ਪਹੁੰਚ ਚੁੱਕੀਆਂ ਨੇ। ਅੱਜ ਜਿਹੜੀ ਉੱਥੇ ਫਰੈਜ਼ਨੋ ਸਟੇਟ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਉੱਥੇ ਉਹਨਾਂ ਦੀ ਐਗਜ਼ੀਬਿਸ਼ਨ ਸੀਗੀ। ਸੋ ਉਹ ਐਗਜ਼ੀਬਿਸ਼ਨ ਜਿਹੜੀ ਆ ਆਉਂਦੇ ਐਤਵਾਰ ਤੋਂ ਸਵੇਰੇ 10 ਵਜੇ ਤੋਂ ਜਿਹੜੀ ਉਹ ਸ਼ੁਰੂ ਹੋਵੇਗੀ। ਸੋ ਜਿੱਦਾਂ ਤੁਸੀਂ ਭਰਵਾਂ ਹੁੰਗਾਰਾ ਪਰਮ ਸਿੰਘ ਹੁਣਾਂ ਦੀਆਂ ਪੇਂਟਿੰਗਸ ਨੂੰ ਉਹਨਾਂ ਦੀ ਐਗਜ਼ੀਬਿਸ਼ਨ ਦੇ ਵਿੱਚ ਆ ਕੇ ਤੁਸੀਂ ਦਿੱਤਾ, ਸੋ ਉਸੇ ਤਰਜ਼ ਦੇ ਉੱਤੇ ਤੁਸੀਂ ਜਿਹੜਾ ਉਹ ਜ਼ਰੂਰ ਪਹੁੰਚਣਾ ਹੈਗਾ ਆ। ਸੋ ਇਸ ਐਤਵਾਰ ਤੋਂ ਲੈ ਕੇ ਅਗਲੇ ਜਿਹੜੇ ਸ਼ਨਿਚਰਵਾਰ ਤੱਕ ਜਿਹੜੀ ਐਗਜ਼ੀਬਿਸ਼ਨ ਆ ਉਹ ਹੋਵੇਗੀ 21 ਤਰੀਕ ਤੋਂ ਲੈ ਕੇ 27 ਜਿਹੜੀ ਆ ਉਹ ਨਵੰਬਰ ਤੱਕ। ਸੋ ਜਿਹੜੀਆਂ ਪੇਂਟਿੰਗਸ ਜਿਹੜੀਆਂ ਹਰਜੋਤ ਸਿੰਘ ਜੀ ਆ, ਬਹੁਤ ਹੀ ਸ਼ਾਨਦਾਰ, ਬਹੁਤ ਹੀ ਬਾਕਮਾਲ ਏਰੀਅਲ ਵਿਊ ਦਰਬਾਰ ਸਾਹਿਬ ਦਾ ਜਿਹੜਾ ਉਹ ਪੇਂਟਿੰਗ ਦੇ ਰੂਪ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਰਬਾਰ ਸਾਹਿਬ ਦੇ ਵਿੱਚ ਕੀਰਤਨ ਸਰਵਣ ਕਰਦੇ ਹੋਏ, ਹੋਰ ਮਹਾਰਾਜਾ ਦਲੀਪ ਸਿੰਘ ਉਹਨਾਂ ਦੀ ਜਿਹੜੀ ਆ ਪੋਰਟਰੇਟ ਤੇ ਹੋਰ ਬਹੁਤ ਸਾਰੀਆਂ ਜਿਹੜੀਆਂ ਪੇਂਟਿੰਗਸ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਦਰਬਾਰ ਲੱਗਾ ਹੋਇਆ ਸੀ ਉਸ ਦੀਆਂ ਜਿਹੜੀਆਂ ਪੇਂਟਿੰਗਸ ਵਿਸ਼ਾਲ ਪੇਂਟਿੰਗਸ ਆ ਉਸ ਦੀ ਐਗਜ਼ੀਬਿਸ਼ਨ ਜਿਹੜੀ ਆ ਉਹ ਉਸ ਦੇ ਵਿੱਚ ਹੋਊਗੀ। ਤੇ ਨਾਲ ਪੇਂਡੂ ਸੱਭਿਆਚਾਰ ਦੇ ਨਾਲ ਨਿਆਣੇ ਜਿਹੜੇ ਪੇਂਡੂ ਖੇਡਾਂ ਖੇਲਦੇ ਹੋਏ ਉਹ ਸਾਰੀਆਂ ਚੀਜ਼ਾਂ ਦੀ ਜਿਹੜੀ ਐਗਜ਼ੀਬਿਸ਼ਨ ਆ ਇਹ ਹੋਣੀ ਆ। ਸੋ ਫਿਰ ਦੱਸਦੇ ਜਾਈਏ 21 ਤੋਂ ਲੈ ਕੇ ਤੇ 27 ਨਵੰਬਰ ਤੱਕ ਸਵੇਰੇ 10 ਤੋਂ 6 ਵਜੇ ਤੱਕ ਇਹ ਜਿਹੜੀਆਂ ਆ ਪੇਂਟਿੰਗਸ ਦੀ ਐਗਜ਼ੀਬਿਸ਼ਨ ਹੋਣੀ ਆ। ਸੁਖਪ੍ਰੀਤ ਸਿੰਘ ਜਿਹੜੇ ਲੁਧਿਆਣੇ ਤੋਂ ਆਰਟਿਸਟ ਨੇ ਉਹਨਾਂ ਦੀ ਇਹ ਜਿਹੜੀ ਆਰਟ ਐਗਜ਼ੀਬਿਸ਼ਨ ਹੋਣੀ ਆ। ਸੋ ਹੁਮ ਹੁਮਾ ਕੇ ਜਿੱਦਾਂ ਤੁਸੀਂ ਪਹਿਲਾਂ ਪਿਆਰ ਦਿੰਦੇ ਰਹੇ ਹੋ, ਜਿੱਦਾਂ ਜਰਨੈਲ ਸਿੰਘ ਹੁਣ ਆਰਟਿਸਟ ਦੇ ਵੇਲੇ, ਪਰਮ ਸਿੰਘ ਆਰਟਿਸਟ ਉਹਨਾਂ ਦੇ ਵੇਲੇ, ਇੱਦਾਂ ਸੁਖਪ੍ਰੀਤ ਸਿੰਘ ਆਰਟਿਸਟ ਆ, ਇਹਨਾਂ ਨੂੰ ਵੀ ਤੁਸੀਂ ਇੱਦਾਂ ਹੀ ਆ ਕੇ ਉਤਸ਼ਾਹ ਜਿਹੜਾ ਹੈ ਉਹ ਵਧਾਉਣਾ ਹੈ ਜੀ। ਅੱਜ ਦੀਆਂ ਖਬਰਾਂ ਵੱਲ ਆਈਏ ਤੇ ਕਾਇਲ ਰਿਟਨ ਹਾਊਸ ਕਨੋਸ਼ਾ ਮਿਲਵਾਕੀ ਵਿਸਕੌਨਸਨ ਦੇ ਵਿੱਚ ਜਿਹਦਾ ਟਰਾਇਲ ਚੱਲ ਰਿਹਾ ਸੀ ਤੇ ਅੱਜ ਜੂਰੀ ਨੇ ਉਹਨੂੰ ਜਿਹੜਾ ਪੂਰੀ ਤਰ੍ਹਾਂ ਜਿਹੜਾ ਆ ਫ੍ਰੀ ਕਰ ਦਿੱਤਾ। ਕਹਿੰਦੇ ਵੀ ਕਿਸੇ ਵੀ ਕਾਊਂਟ ਦੇ ਵਿੱਚ ਉਸ ਨੂੰ ਜਿਹੜਾ ਆ ਗਿਲਟੀ ਨਹੀਂ ਪਾਇਆ ਗਿਆ। ਰਿਟਨ ਹਾਊਸ ਡਾਰਕ ਜੈਕਟ ਤੇ ਬਰਗੰਡੀ ਟਾਈ ਸ਼ਰਟ ਦੇ ਵਿੱਚ ਉੱਥੇ ਬੈਠਾ ਸੀ। 25 ਘੰਟੇ ਜਿਹੜੀ ਆ ਡੈਲੀਬਰੇਸ਼ਨ ਜਿਹੜੀ ਯੂਰੀ ਆ ਉਹਨਾਂ ਨੇ ਕੀਤੀ ਹੈਗੀ ਆ ਪਿਛਲੇ 4 ਦਿਨਾਂ ਦੇ ਵਿੱਚ। ਤੇ ਵਿਸਕੌਨਸਨ ਦੇ ਗਵਰਨਰ ਟੋਨੀ ਐਵਰਜ਼ ਨੇ ਸਟੇਟਮੈਂਟ ਇਸ਼ੂ ਕੀਤੀ ਆ ਵੀ ਸਾਨੂੰ ਜਿਹੜੀਆਂ ਸਟੇਟਸ ਆ ਉਹਨਾਂ ਦੇ ਉੱਤੇ ਪੀਸ ਰੱਖਣੀ ਚਾਹੀਦੀ ਆ। ਇਸ ਟਰਾਇਲ ਨੇ ਇੱਕ ਤਰ੍ਹਾਂ ਨਾਲ ਜਿਹੜੇ ਜ਼ਖਮ ਆ ਉਹਨਾਂ ਨੂੰ ਦੁਬਾਰਾ ਕੀ ਫੇਰ ਰੀਓਪਨ ਕੀਤਾ ਹੈਗਾ। ਜਿਹੜਾ ਇਹ ਡੈਲੀਬਰੇਸ਼ਨ ਸੀਗੀਆਂ ਇਹਦੇ ਵਿੱਚ ਇਹ ਤੋਂ ਪਹਿਲਾਂ ਸਾਰੇ ਜਿਹੜੇ ਵੀਡੀਓ ਐਵੀਡੈਂਸ ਆ ਉਹਨਾਂ ਨੂੰ ਇੱਕ ਵਾਰੀ ਫਿਰ ਜੂਰੀ ਨੇ ਵਾਚ ਕੀਤਾ ਸੀ ਤੇ ਈਵਨ ਜੱਜ ਨੇ ਪ੍ਰੇਜ਼ ਕੀਤਾ ਯੂਰੀ ਨੂੰ ਵੀ ਉਹਨਾਂ ਨੇ ਜਿਹੜਾ ਆ ਵਧੀਆ ਕੰਮ ਕੀਤਾ ਹੈਗਾ ਆ ਜੋ ਆ ਉਹਨਾਂ ਦੀ ਡਿਊਟੀ ਸੀ। ਤੇ ਰਿਟਨ ਹਾਊਸ ਹੁਣ ਘਰ ਨੂੰ ਵਾਪਸ ਆਪਣੇ ਜਾ ਰਿਹਾ ਹੈਗਾ ਤੇ ਪ੍ਰੋਸੀਕਿਊਟਰ ਜਿਹੜੇ ਆ ਉਹ ਕਾਫੀ ਡਿਸਅਪੁਆਇੰਟਡ ਆ ਇਹ ਤੋਂ। ਤੇ ਈਵਨ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਪਿਛਲੇ ਦਿਨਾਂ 'ਚ ਸਟੇਟਮੈਂਟ ਜਾਰੀ ਕੀਤੀ ਸੀ ਤੇ ਉਹ ਵੀ ਕਹਿੰਦੇ ਆ ਵੀ ਮੈਂ ਇਸ ਤਰ੍ਹਾਂ ਨਾਲ ਹੈਪੀ ਤਾਂ ਨਹੀਂ, ਪਰ ਜਿਹੜਾ ਯੂਰੀ ਦਾ ਡਿਸੀਜਨ ਆ ਸਾਨੂੰ ਉਸ ਨਾਲ ਜਿਹੜਾ ਹੈ ਐਗਰੀ ਕਰਨਾ ਪੈਣਾ ਹੈਗਾ ਜੀ। ਉਹਨਾਂ ਨੇ ਕਿਹਾ ਵੀ
ਇਸ ਮੁਲਕ ਦੇ ਵਿੱਚ ਸਿਸਟਮ ਹੈਗਾ ਜਿਊਰੀ ਦਾ, ਸੋ ਜਿਹੜਾ ਵੀ ਫੈਸਲਾ ਉਹਨਾਂ ਦੇ ਦਿੱਤਾ ਆ ਉਸ ਨੂੰ ਜਿਹੜਾ ਉਹ ਮੰਨਣਾ ਪੈਣਾ ਆ। ਰਾਸ਼ਟਰਪਤੀ ਬਾਈਡਨ ਆ, ਉਹਨਾਂ ਨੇ ਇੱਕ ਟਾਈਮ ਦੇ ਉੱਤੇ ਨੂੰ ਵਾਈਟ ਸੁਪਰੀਮੇਸੀ ਦਾ ਜਿਹੜਾ ਆ ਉਹ ਵੀ ਚਿੰਨ੍ਹ ਵੀ ਜਿਹੜਾ ਉਹ ਆਖਿਆ ਸੀ। ਜਿਹੜੇ ਇਸ ਫੈਸਲੇ ਤੋਂ ਨਾਖੁਸ਼ ਹੈ ਉਹ ਕਹਿ ਰਹੇ ਆ ਵੀ ਇਹ ਜਿਹੜਾ ਜਸਟਿਸ ਸਿਸਟਮ ਜਿਹੜਾ ਬਣਾਇਆ ਗਿਆ ਆ, ਇਹ ਗੋਰੇ ਮੂਲ ਦੇ ਬੰਦਿਆਂ ਨੂੰ ਬਚਾਉਣ ਦੇ ਲਈ ਆ। ਕਹਿੰਦੇ ਵੀ ਉਸੇ ਤਰੀਕੇ ਦੇ ਨਾਲ ਅਲੈਗਜ਼ੈਂਡਰੀਆ ਔਕਾਸੀਆ ਕੋਰਟਿਸ ਦੇ ਨਾਲ ਹੋਰ ਬਹੁਤ ਸਾਰੇ ਜਿਹੜੇ BLM ਜਾਂ ਦੂਜੇ ਜਿਹੜੇ ਐਕਟਿਵਿਸਟ ਆ, ਉਹਨਾਂ ਨੇ ਵੀ ਇਸੇ ਹੀ ਗੱਲ ਨੂੰ ਬਾਰ-ਬਾਰ ਜਿਹੜਾ ਆ ਉਹ ਦੁਹਰਾਇਆ। ਇੱਥੋਂ ਤੱਕ ਕਿ ਹਾਲੀਵੁੱਡ ਦੇ ਜਿਹੜੇ ਸਟਾਰਸ ਆ ਉਹ ਵੀ ਕਹਿੰਦੇ ਆ ਵੀ ਇਸੇ ਹੀ ਤਰਜ਼ ਦੇ ਉੱਤੇ ਜਿਹੜੀ ਉਹ ਗੱਲ ਕਰ ਰਹੇ ਸੀ। ਜਿਹੜੇ ਜੱਜ ਆ ਉਹਨਾਂ ਨੇ ਕਾਇਲ ਰਿਟਨਹਾਊਸ ਨੂੰ ਜਿੱਦਾਂ ਜਿਊਰੀ ਨੇ ਇਹਨਾਂ ਨੂੰ ਐਕਵਿਟ ਕਰ ਦਿੱਤਾ, ਬਰੀ ਕਰ ਦਿੱਤਾ ਸਾਰੇ ਦੋਸ਼ਾਂ ਦੇ ਵਿੱਚ। ਉਹਨਾਂ ਨੂੰ ਬਾਇਜ਼ਤ ਬਰੀ ਜਿਹੜਾ ਹੈ ਵਿਦਆਊਟ ਪ੍ਰੈਜੁਡਿਸ ਕਹਿੰਦੇ ਆ ਵੀ ਇਹਨਾਂ ਨੂੰ ਜਿਹੜੇ ਚਾਰजेस ਆ ਉਹ ਇਹ ਤੋਂ ਡ੍ਰੌਪ ਜਿਹੜੇ ਉਹ ਕਰ ਦਿੱਤੇ ਗਏ ਆ। ਕਹਿੰਦੇ ਜਿੱਦਾਂ ਹੀ ਇਸ ਨੂੰ ਇਹ ਫੈਸਲਾ ਇਸਨੇ ਸੁਣਿਆ, ਕਾਇਲ ਰਿਟਨਹਾਊਸ ਜਿਹੜਾ ਆ ਉਹ ਉੱਥੇ ਥੱਲੇ ਜਿਹੜਾ ਉਹ ਇੱਕ ਹਿਸਾਬ ਦੇ ਨਾਲ ਗੋਡੇ ਟੇਕ ਕੇ ਜਿਹੜਾ ਉਹ ਬੈਠ ਗਿਆ ਤੇ ਇੱਕ ਹਿਸਾਬ ਨਾਲ ਧੰਨਵਾਦ ਉਸਨੇ ਕੀਤਾ ਵੀ ਮੈਨੂੰ ਜਿਹੜਾ ਆ ਉਹ ਮੇਰਾ ਬਚਾਅ ਜਿਹੜਾ ਉਹ ਹੋ ਗਿਆ। ਦੇਖੋ ਕਿੱਥੇ ਡਿਫੈਂਸ ਇੱਕ ਟਾਈਮ ਦੇ ਉੱਤੇ ਮਿਸ ਟਰਾਇਲ ਦੀ ਮੰਗ ਜਿਹੜੀ ਉਹ ਕਰ ਰਿਹਾ ਸੀ ਤੇ ਇੱਕ ਪਾਸੇ ਜਿਹੜਾ ਉਹਨਾਂ ਨੂੰ ਪੂਰੀ ਤਰ੍ਹਾਂ ਜਿਹੜਾ ਬਾਜਤ ਬਰੀ ਜਿਹੜਾ ਆ ਉਹ ਕੀਤਾ ਆ। ਓਬਵੀਅਸਲੀ ਜਿੱਦਾਂ ਤੁਸੀਂ ਕਿਹਾ ਵੀ ਡਿਫੈਂਸ ਵਾਲੇ ਬੜੇ ਜਿਹੜੇ ਆ ਉਹ ਨਾਖੁਸ਼ ਜਿਹੜੇ ਇਸ ਦੇ ਉੱਤੇ ਹੋਏ ਆ। ਕਾਇਲ ਰਿਟਨਹਾਊਸ ਤਾਂ ਖੁਦ ਸਟੈਂਡ ਦੇ ਉੱਤੇ ਜਾਣਾ ਉਸ ਦੇ ਹੱਕ 'ਚ ਗਿਆ ਜਾਂ ਉਸ ਦੇ ਅਗੇਂਸਟ ਗਿਆ, ਹੁਣ ਤਾਂ ਹੱਕ ਦੇ ਵਿੱਚ ਹੀ ਗਿਆ ਜਿਹੜਾ ਉਹ ਆਪਾਂ ਆਖ ਸਕਦੇ ਜਿਹੜਾ ਉਹ ਹੈਗੇ ਆ। ਸੋਸ਼ਲ ਮੀਡੀਆ ਦੇ ਉੱਤੇ ਕਹਿੰਦੇ ਵੀ ਕਾਫੀ ਰੇਜ ਆ। 500 ਤੋਂ ਵੱਧ ਜਿਹੜੇ ਇਸ ਟਾਈਮ ਉੱਥੋਂ ਦੇ ਜਿਹੜੇ ਗਵਰਨਰ ਆ ਉਹਨਾਂ ਨੇ ਜਿਹੜੇ ਫੌਜੀ ਆ ਨੈਸ਼ਨਲ ਗਾਰਡ ਆ ਉਹਨਾਂ ਨੂੰ ਐਕਟਿਵ ਜਿਹੜਾ ਉਹ ਕੀਤਾ ਆ ਤਾਂ ਜੋ ਜਿਹੜੀ ਕਹਿ ਲਓ ਵੀ ਪੀਸ ਆ, ਸ਼ਾਂਤੀ ਆ, ਉਹ ਉੱਥੇ ਬਣੀ ਰਵੇ। ਤੇ ਪ੍ਰੋਟੈਸਟ ਓਬਵੀਅਸਲੀ ਜਿਹੜਾ ਹਰਜੋਤ ਸਿੰਘ ਜੀ ਲੱਗਦਾ ਹੈ ਵੀ ਇਸ ਫੈਸਲੇ ਦੇ ਖਿਲਾਫ ਕਈ ਥਾਵਾਂ ਦੇ ਉੱਤੇ ਵਿਸ਼ੇਸ਼ ਤੌਰ ਤੇ ਉੱਥੇ ਜਿਹੜੇ ਆ ਉਹ ਹੋ ਸਕਦੇ ਨੇ। ਜੀ। ਅਗਲੀ ਖਬਰ ਜਿਹੜੀ ਆ ਅਰੋਰਾ ਕੋਲੋਰਾਡੋ ਤੋਂ ਆ ਰਹੀ ਹੈ, ਜਿੱਥੇ ਕਿ ਅਲੀਹਾ ਮੈਕੇਨ ਦੀ ਜਿਹੜੀ ਫੈਮਿਲੀ ਆ ਉਹਨਾਂ ਨੇ ਸਿਟੀ ਆਫ ਅਰੋਰਾ ਦੇ ਨਾਲ ਜਿਹੜਾ ਐਗਰੀਮੈਂਟ ਕਰ ਲਿਆ $15 ਮਿਲੀਅਨ ਦਾ, ਕਿਉਂਕਿ ਸਨ 2019 ਦੇ ਵਿੱਚ ਜਿਹੜੀ ਮੌਤ ਹੋਈ ਸੀਗੀ ਜਿਹੜੀ ਅਲੀਜ਼ਾ ਮੈਕੀਨ ਇਹਨਾਂ ਦੀ ਫੈਮਿਲੀ, ਤੇ ਇਸ ਸੈਟਲਮੈਂਟ ਨੂੰ ਜਿਹੜਾ ਪਿਛਲੇ ਮਹੀਨੇ ਵੀ ਅਨਾਊਂਸ ਕੀਤਾ ਗਿਆ ਸੀ। ਅੱਜ ਜਿਹੜਾ ਆ ਇਹ ਮਲਟੀ ਮਿਲੀਅਨ ਡਾਲਰ ਦਾ ਜਿਹੜਾ ਪੇ ਆਊਟ ਆ ਉਸ ਨੂੰ ਫਾਈਨਲ ਕੀਤਾ ਗਿਆ। ਇਸ ਤੋਂ ਪਹਿਲਾਂ ਇਹ ਰੋਂਗਫੁਲ ਡੈਥ ਦਾ ਸੀਗਾ। ਇਸ ਤੋਂ ਪਹਿਲਾਂ ਮਿਨੇਸੋਟਾ ਦੇ ਵਿੱਚ ਵੀ ਜਿਹੜੀ ਜਾਰਜ ਫਲਾਇਡ ਦੀ ਫੈਮਿਲੀ ਆ, ਜਿਹੜਾ ਕਾਲੇ ਮੂਲ ਦਾ ਨੌਜਵਾਨ ਸੀ ਜਿਸ ਨੂੰ ਪੁਲਿਸ ਆਫੀਸਰ ਨੇ ਮਾਰਿਆ ਸੀ, ਉਸ ਨੇ ਵੀ $27 ਮਿਲੀਅਨ ਦੀ ਜਿਹੜੀ ਆ ਸੈਟਲਮੈਂਟ ਕੀਤੀ ਸੀ। ਅਲੀਜ਼ਾ ਮਕੇਨ ਇਹ ਵੀ ਪੁਲਿਸ ਐਨਕਾਊਂਟਰ ਜਿਹੜਾ ਇੱਕ ਤਰ੍ਹਾਂ ਨਾਲ ਝੂਠਾ ਹੀ ਸੀ, ਉਸ ਨੂੰ 1 ਸਾਲ ਪਹਿਲਾਂ ਜਿਹੜਾ ਆ ਪੁਲਿਸ ਨੇ ਮਾਰ ਦਿੱਤਾ ਸੀ। ਰੋਂਗਫੁਲ ਡੈਥ ਦੇ ਕੇਸ ਦੇ ਵਿੱਚ ਜਿਹੜੇ ਉਹਦੇ ਪਰਿਵਾਰ ਨੇ ਆ ਇਹ ਸੈਟਲਮੈਂਟ ਕੀਤੀ ਹੈਗੀ ਆ। ਜੀ, ਅਗਲੀ ਗੱਲ ਕਰਦੇ ਜਾਈਏ। ਇੱਕ ਜਿਹੜਾ ਆਰਮੀ ਦਾ ਮੈਮੋ ਇਸ ਟਾਈਮ ਸਾਹਮਣੇ ਆਇਆ ਆ। 1 ਮਹੀਨੇ ਤੋਂ ਘੱਟ ਦਾ ਕਹਿੰਦੇ ਵਕਫਾ ਰਹਿ ਗਿਆ ਹੈ ਆਰਮੀ ਦੀ ਉਸ ਡੈਡਲਾਈਨ ਨੂੰ ਵੀ ਜਿਹੜੇ ਐਕਟਿਵ ਡਿਊਟੀ ਫੋਰਸ ਆ ਉਹਨਾਂ ਨੂੰ ਵੈਕਸੀਨ ਜਿਹੜੀ ਉਹ ਲਗਵਾਉਣੀ ਪਵੇਗੀ। ਇਸ ਮੈਮੋ ਦੇ ਤਹਿਤ ਉਹਨਾਂ ਨੇ ਕਿਹਾ ਵੀ ਜਿਹੜੇ ਸੋਲਜਰਸ ਫੌਜੀ ਰਿਫਿਊਜ਼ ਕਰਦੇ ਨੇ, ਵੈਕਸੀਨ ਲਗਵਾਉਣ ਤੋਂ ਇਨਕਾਰ ਕਰਦੇ ਨੇ, ਆਰਮੀ ਸੈਕਟਰੀ ਕ੍ਰਿਸਟੀਨ ਵਾਰਮਥ ਦਾ ਜਿਹੜਾ ਇਹ 16 ਨਵੰਬਰ ਦਾ ਮੈਮੋ ਆ, ਉਹ ਕਹਿੰਦੇ ਵੀ ਉਹਨਾਂ ਫੌਜੀਆਂ ਨੂੰ ਫਲੈਗ ਕੀਤਾ ਜਾਊਗਾ। ਰੀ-ਐਨਲਿਸਟਮੈਂਟ, ਰੀ-ਅਸਾਈਨਮੈਂਟ, ਪ੍ਰਮੋਸ਼ਨ, ਇਹਨਾਂ ਸਾਰੀਆਂ ਚੀਜ਼ਾਂ ਤੋਂ ਜਿਹੜਾ ਆ ਉਹਨਾਂ ਫੌਜੀਆਂ ਨੂੰ ਰੋਕਿਆ ਜਾਊਗਾ। ਜਿਹੜੀਆਂ ਸੈਮੀ ਸੈਂਟਰਲਾਈਜ਼ਡ ਪ੍ਰਮੋਸ਼ਨ ਬੋਰਡ ਆ ਉਸ ਦੇ ਮੋਹਰੇ ਜਿਹੜਾ ਹੁੰਦਾ ਆ, ਅਵਾਰਡ ਜਿਹੜੇ ਦਿੱਤੇ ਜਾਂਦੇ ਆ, ਡੈਕੋਰੇਸ਼ਨਸ ਜਿਹੜੀਆਂ ਹੁੰਦੀਆਂ ਤੇ ਹੋਰ ਕਈ ਚੀਜ਼ਾਂ ਤੋਂ ਉਹ ਜਿਹੜੇ ਫੌਜੀ ਆ ਉਹ ਵਾਂਝੇ ਜਿਹੜੇ ਆ ਉਹ ਰਹਿਣਗੇ। ਸੋ ਆਰਮੀ ਨੇ ਇੱਕ ਸਖਤ ਜਿਹੜਾ ਸਟੈਂਡ ਲੈਣ ਦੀ ਜਿਹੜੀ ਆ ਉਹਨਾਂ ਦੀ ਬਰਾਸ ਦੇ ਵੱਲੋਂ ਇਹ ਕੋਸ਼ਿਸ਼ ਹੈਗੀ ਆ ਤਾਂ ਜੋ ਵੱਧ ਤੋਂ ਵੱਧ ਫੌਜੀ ਜਿਹੜੇ ਆ ਉਹ ਆਪਣੇ ਆਪ ਨੂੰ ਟੀਕਾ ਲਗਵਾ ਲੈਣ। ਨੇਵੀ ਤੇ ਮਰੀਨ ਕਾਰਪਸ ਆ ਉਹਨਾਂ ਨੇ ਵੀ ਕਹਿੰਦੇ ਤਕਰੀਬਨ ਇਹੋ ਜਿਹੀਆਂ ਹੀ ਗਾਈਡੈਂਸ ਪਿਛਲੇ ਮਹੀਨੇ ਜਿਹੜੀਆਂ ਆ ਉਹ ਜਾਰੀ ਕੀਤੀਆਂ ਸੀ, ਜਿਸ ਦੇ ਨਾਲ ਜਿਹੜੇ ਸਰਵਿਸ ਮੈਂਬਰਸ ਆ ਉਹਨਾਂ ਦੇ ਡਿਸਚਾਰਜ ਦਾ ਕਹਿੰਦੇ ਰਾਹ ਆ ਉਹ ਹੋ ਸਕਦਾ ਆ, ਉਹ ਇੱਕ ਰਸਤਾ ਬਣਦਾ ਆ ਜਿਹੜੇ ਵੈਕਸੀਨ ਟੀਕਾ ਲਗਵਾਉਣ ਤੋਂ ਇਨਕਾਰ ਕਰਦੇ ਨੇ। ਫੌਜੀ ਜਿਹੜੇ ਜਿਨ੍ਹਾਂ ਨੂੰ ਐਗਜ਼ੈਂਪਸ਼ਨ ਮਿਲੀ ਆ ਜਾਂ ਜਿਨ੍ਹਾਂ ਦੀ ਐਗਜ਼ੈਂਪਸ਼ਨ ਪੈਂਡਿੰਗ ਹੈਗੀ ਆ, ਉਹਨਾਂ ਨੂੰ ਫਲੈਗ ਜਿਹੜਾ ਆ ਉਹ ਨਹੀਂ ਕੀਤਾ ਜਾਵੇਗਾ।
ਜੀ, ਅਗਲੀ ਖਬਰ ਜਿਹੜੀ ਆ ਆਸਟਰੀਆ ਤੋਂ ਆ ਰਹੀ ਆ। ਆਸਟਰੀਆ ਜਿਹੜਾ ਮੁਲਕ ਆ, ਉਹਨਾਂ ਨੇ ਪੂਰੇ ਦਾ ਪੂਰਾ ਜਿਹੜਾ ਮੁਲਕ ਆ ਉਹਨੂੰ ਸ਼ਟ ਡਾਊਨ ਕਰ ਦਿੱਤਾ ਹੈਗਾ। ਕਹਿੰਦੇ ਵੀ ਉੱਥੇ ਕੋਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਵੱਧ ਰਹੀ ਸੀ ਤੇ ਉਹਨਾਂ ਨੇ ਇਹ ਵੀ ਕਿਹਾ ਆ ਵੀ ਜਿਹੜਾ ਫਰਵਰੀ ਪਹਿਲੀ ਤੱਕ ਸਾਰੇ ਜਿਹੜੇ ਆ ਉੱਥੇ ਦੇ ਵਸਿੰਦੇ ਆ ਉਹ ਵੈਕਸੀਨੇਟਡ ਹੋਣਗੇ ਤੇ ਕਹਿੰਦੇ ਵੀ ਆਸਟਰੀਆ ਨੂੰ ਹੁਣ ਜਰਮਨ ਵੀ ਜਿਹੜਾ ਫੋਲੋ ਕਰ ਸਕਦਾ ਆ ਕਿਉਂਕਿ ਯੂਰਪ ਦੇ ਵਿੱਚ ਕੇਸਾਂ ਦੀ ਗਿਣਤੀ ਕੋਰੋਨਾ ਵਾਇਰਸ ਦੀ ਦੁਆਰਾ ਕੀ ਫੇਰ ਬਹੁਤ ਵੱਧ ਰਹੀ ਆ। ਸੋ ਜਦੋਂ ਹੀ ਇਹ ਜਿਹੜੀ ਇੱਕ ਤਰ੍ਹਾਂ ਦੇ ਨਾਲ ਅਨਾਉਂਸਮੈਂਟ ਆਈ ਵੀ ਹੋ ਸਕਦਾ ਜਰਮਨ ਵੀ ਯੂਰਪ ਦੇ ਵਿੱਚ ਆਸਟਰੀਆ ਨੂੰ ਫੋਲੋ ਕਰ ਲੈ, ਉਹਦੇ ਨਾਲ ਜਿਹੜੀ ਆ ਉੱਥੇ ਦੀ ਜਿਹੜੀ ਫਾਈਨੈਂਸ਼ੀਅਲ ਮਾਰਕੀਟ ਆ ਉਹ ਕਾਫੀ ਜ਼ਿਆਦਾ ਹਿੱਟ ਹੋਈ ਹੈਗੀ ਆ। ਉੱਥੇ ਦੇ ਜਿਹੜੇ ਹੈਲਥ ਮਿਨਿਸਟਰ ਜੈਨਸ ਸਪੈਨ ਆ, ਉਹਨਾਂ ਨੇ ਕਿਹਾ ਵੀ ਇਹ ਇੱਕ ਤਰ੍ਹਾਂ ਨਾਲ ਫਿਰ ਨੈਸ਼ਨਲ ਐਮਰਜੈਂਸੀ ਬਣਦੀ ਜਾ ਰਹੀ ਆ। ਜੀ, ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕੁਛ ਘੰਟਿਆਂ ਦੇ ਲਈ ਜਿਹੜੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਆ, ਉਸਦੇ ਕੋਲ ਪ੍ਰੈਜ਼ੀਡੈਂਸ਼ੀਅਲ ਪਾਵਰਸ ਸੀਗੀਆਂ ਜਦੋਂ ਜਿਹੜੇ ਰਾਸ਼ਟਰਪਤੀ ਆ ਐਨਸਥੀਸੀਆ ਦੇ ਅੰਡਰ ਸੀਗੇ, ਬੇਹੋਸ਼ ਸੀਗੇ, ਜਿਹੜੀ ਕੋਲੋਨੋਸਕੋਪੀ ਉਹਨਾਂ ਦੀ ਹੋਣੀ ਸੀਗੀ ਉਸ ਦੌਰਾਨ। ਪਰ ਉਸ ਦੀ ਜਿਹੜੀ ਰੂਟੀਨ ਪ੍ਰੋਸੀਜਰ ਤੋਂ ਬਾਅਦ ਦੇ ਵਿੱਚ ਉਹ ਮੁੜ ਦੁਬਾਰਾ ਪਾਵਰ ਦੇ ਵਿੱਚ ਜਿਹੜੇ ਉਹ ਆਏ ਆ। ਪਰ ਕਹਿੰਦੇ ਵੀ ਇਤਿਹਾਸ ਇਸ ਚੀਜ਼ ਦੇ ਨਾਲ ਜਿਹੜਾ ਉਹ ਬਣ ਗਿਆ ਵੀ ਪਹਿਲੀ ਔਰਤ ਇਹ ਬਣੀ ਜਿਸ ਦੇ ਕੋਲ ਪ੍ਰੈਜ਼ੀਡੈਂਸ਼ੀਅਲ ਪਾਵਰ ਸੀ। ਉਹ ਚਾਹੇ ਆ ਉਹ ਕੁਛ ਘੰਟਿਆਂ ਦੇ ਲਈ ਹੀ ਜਿਹੜੀ ਉਹ ਕਿਉਂ ਨਾ ਹੋਵੇ। ਉਸ ਤੋਂ ਬਾਅਦ ਦੇ ਵਿੱਚ ਜਿਹੜੇ ਰਾਸ਼ਟਰਪਤੀ ਬਾਈਡਨ ਆ, ਥੈਂਕਸ ਗਿਵਿੰਗ ਦਾ ਜਿਹੜਾ ਟ੍ਰੈਡੀਸ਼ਨ ਹੁੰਦਾ ਵੀ ਜਿਹੜੇ ਰਾਸ਼ਟਰਪਤੀ ਆ ਉਹ ਟਰਕੀਜ਼ ਆ ਉਹਨਾਂ ਨੂੰ ਮਾਫ ਕਰਦੇ ਨੇ। ਪੀਨਟ ਬਟਰ ਤੇ ਜੈਲੀ ਕਹਿੰਦੇ ਆ ਵੀ ਇਸ ਵਾਰ ਇਹਨਾਂ ਦੋ ਟਰਕੀਜ਼ ਦਾ ਜਿਹੜਾ ਨਾਮ ਰੱਖਿਆ ਗਿਆ ਸੀਗਾ। ਸੋ ਕਹਿੰਦੇ ਵੀ ਇਸ ਕਰਕੇ ਉਹਨਾਂ ਨੇ ਮਾਫ ਕੀਤਾ ਤੇ ਉਸ ਦੌਰਾਨ ਉਹਨਾਂ ਨੇ ਇਹ ਕਿਹਾ ਵੀ ਟਰਕੀ ਇਜ਼ ਇਨਫਰਾਸਟ੍ਰਕਚਰ। ਸੋ ਉਹਨਾਂ ਨੇ ਇਨਫਰਾਸਟ੍ਰਕਚਰ ਦੀ ਆਪਣੀ ਗੱਲ ਇਸ ਟਰਕੀ ਮਾਫੀ ਦੇ ਟ੍ਰੈਡੀਸ਼ਨ ਦੇ ਉੱਤੇ ਵੀ ਜਿਹੜੀ ਉਹਨਾਂ ਨੇ ਪੇਸ਼ ਜਿਹੜੀ ਉਹ ਕਰ ਦਿੱਤੀ। ਸੋ ਮਾਫ ਤਾਂ ਭਾਵੇਂ ਜਿਹੜੇ ਹਰਜੋਤ ਸਿੰਘ ਜੀ ਰਾਸ਼ਟਰਪਤੀ ਕਰ ਦਿੰਦੇ, ਪਰ ਸਭ ਨੂੰ ਹੀ ਪਤਾ ਵੀ ਟਰਕੀ ਦੇ ਮਾੜੇ ਦਿਨ ਹੁਣ ਆਏ ਪਏ ਨੇ। ਮੁਲਕ ਦੀ ਨਹੀਂ ਗੱਲ ਕਰਦੇ, ਜਿਹੜਾ ਖਾਣ ਵਾਲਾ ਟਰਕੀ ਆ ਉਹ ਵਾਲਾ। ਜੀ, ਅਗਲੀ ਖਬਰ ਆਪਣੇ ਸਟੇਟ ਕੈਲੀਫੋਰਨੀਆ ਤੋਂ ਆ ਰਹੀ ਆ। ਕੈਲੀਫੋਰਨੀਆ ਦੇ ਇੱਕ ਸ਼ਹਿਰ ਫੋਲਸਮ ਜਿਹੜਾ ਆ ਜਿੱਥੇ ਇੰਟਲ ਦੀ ਵੀ ਬਹੁਤ ਵੱਡਾ ਕੰਪਲੈਕਸ ਆ, ਉਸ ਸ਼ਹਿਰ ਦੇ ਵਾਈਸ ਮੇਅਰ ਨੇ ਜਿੰਨੇ ਵੀ ਉਸ ਸ਼ਹਿਰ ਦੇ ਵਸਿੰਦੇ ਆ ਉਹਨਾਂ ਨੂੰ ਬੇਨਤੀ ਕੀਤੀ ਆ ਵੀ ਜਿਹੜੇ ਲੋਕ ਰਿਟਾਇਰ ਹੋਏ ਆ ਜਾਂ ਜਿਹੜੇ ਪੇਰੈਂਟਸ ਘਰ ਰਹਿ ਰਹੇ ਆ ਤੇ ਜਾਂ ਜਿਹੜੇ ਸਟੂਡੈਂਟਸ ਆ ਉਹਨਾਂ ਨੂੰ ਘੱਟੋ ਘੱਟ 20 ਘੰਟੇ ਕੰਮ ਕਰਕੇ ਜਿਹੜਾ ਆ ਕੰਮ ਕਰਨਾ ਚਾਹੀਦਾ ਤਾਂ ਕਿ ਜਿਹੜੇ ਉੱਥੇ ਬਿਜ਼ਨੈਸਸ ਆ ਬਹੁਤ ਜ਼ਿਆਦਾ ਸਟਰਗਲ ਕਰ ਰਹੇ ਆ ਜਿੱਥੇ ਲੇਬਰ ਦੀ ਸ਼ਾਰਟੇਜ ਆ ਉਹਨਾਂ ਦੀ ਹੈਲਪ ਕੀਤੀ ਜਾ ਸਕੇ। ਸੋ ਵਾਈਸ ਮੇਅਰ ਆਫ ਫੋਲਸਮ ਸਿਟੀ ਜਿਹੜੇ ਆ ਉਹਨਾਂ ਨੇ ਪਾਰਟਨਰਸ਼ਿਪ ਕੀਤੀ ਆ ਲੋਕਲ ਚੈਂਬਰ ਆਫ ਕਮਰਸ ਦੇ ਨਾਲ। ਨਵੀਂ ਕੈਂਪੇਨ ਸ਼ੁਰੂ ਕੀਤੀ ਵੀ 20 ਘੰਟੇ ਹਰ ਇੱਕ ਜਿਹੜਾ ਕੋਈ ਰਿਟਾਇਰੀ ਆ ਜਿਹੜੇ ਕੋਈ ਪੇਰੈਂਟਸ ਘਰਾਂ 'ਚ ਰਹਿ ਰਹੇ ਆ ਜਾਂ ਬੱਚੇ ਆ ਸਕੂਲੀ ਵੀ ਆਪਣੇ ਮੁਲਕ ਦੀ ਆਪਣੇ ਸ਼ਹਿਰ ਦੀ ਜਿਹੜੀ ਆ ਜਿਹੜੇ ਬਿਜ਼ਨੈਸਸ ਆ ਉਹ ਹੋ ਸਕਦਾ ਉਹ ਮਰ ਜਾਣ ਤੇ ਉਹਨਾਂ ਦੀ ਜਿਹੜੀ ਆ ਹੈਲਪ ਕੀਤੀ ਜਾਵੇ। ਇਹ ਪਹਿਲਾ ਸ਼ਹਿਰ ਕੈਲੀਫੋਰਨੀਆ 'ਚ ਆਇਆ ਜਿੱਥੇ ਦੇ ਮੇਅਰ ਨੇ ਓਪਨਲੀ ਇੱਕ ਤਰ੍ਹਾਂ ਦੇ ਨਾਲ ਬੇਨਤੀ ਕੀਤੀ ਆ ਸਾਰਿਆਂ ਨੂੰ। ਜੀ ਭਾਈ ਜਿਹੜੇ ਜਿਹੜੇ ਵਿਚਾਰੇ ਰਿਟਾਇਰ ਹੋਏ ਹੁਣ ਉਹਨਾਂ ਨੂੰ ਵੀ ਕਹਿੰਦੇ ਵੀ ਘਰੇ ਨਹੀਂ ਬਹਿਣ ਦੇਣਾ, ਉਹਨਾਂ ਤੋਂ ਵੀ ਕੰਮ ਜਿਹੜਾ ਉਹ ਕਰਾਉਣਾ। ਚਲੋ ਚੰਗੀ ਗੱਲ, ਹੁਣ ਤਾਂ ਕੰਮ ਕਾਰ ਕਰਦਾ ਰਵੇ ਬੰਦਾ, ਐਕਟਿਵ ਜਿਹੜਾ ਉਹ ਰਹਿੰਦਾ ਆ। ਪਰ ਅਫਸੋਸ ਵਾਲੀ ਗੱਲ ਤੇ ਇਹ ਬੜੀ ਪਈ ਆ ਵੀ ਜਿਹੜੇ ਹੱਟੇ ਕੱਟੇ ਆ ਵੀ ਉਹ ਵੀ ਕੰਮ ਕਰ ਦੋ ਇਸ ਟਾਈਮ ਅੰਗਰੇਜ਼ ਕਰ ਰਹੇ ਆ। ਉਹ ਇੱਕ ਵੱਡੀ ਜਿਹੜੀ ਸਮੱਸਿਆ ਆ ਉਹ ਇਸ ਦੇ ਵਿੱਚੋਂ ਆਪਾਂ ਦੇਖ ਰਹੇ ਹਾਂ। ਲੇਬਰ ਮਾਰਕੀਟ ਦੇ ਵਿੱਚ ਸ਼ਿਫਟ ਬਹੁਤ ਵੱਡਾ ਆ ਰਿਹਾ ਆ। ਸਾਰੇ ਜਾਣੇ ਇਸ ਚੀਜ਼ ਨੂੰ ਭਾਂਪ ਗਏ ਨੇ ਵੀ ਭਾਈ ਹੁਣ ਘੱਟ ਡਾਲਰਾਂ ਦੇ ਉੱਤੇ ਪੈਸੇ, ਡਾਲਰਾਂ ਦੇ ਉੱਤੇ ਕੰਮ ਕਰਨ ਦਾ ਕੋਈ ਫਾਇਦਾ ਨਹੀਂ। ਕੀ ਜਿਹੜੀ ਆ ਇੰਨੀ ਮਿਹਨਤ ਕਰੀ ਜਾਣੀ ਤੇ ਬਾਅਦ 'ਚ ਬਚਦਾ ਬਚਾਉਂਦਾ ਕੁਛ ਨਹੀਂ ਆ। ਸੋ ਵਧੀਆ ਡਾਲਰ ਵਾਲੀ ਜਿਹੜੀ ਆ ਉਹ ਜੋਬ ਦੇ ਉੱਤੇ ਜਾਓ। ਤੇ ਗੁੱਡ ਨਿਊਜ਼ ਇਹ ਆ ਜਿਹੜੇ ਲੋਕ ਇੱਦਾਂ ਦੀ ਭਾਲ ਦੇ ਵਿੱਚ ਆ ਵੀ ਹੁਣ ਬਹੁਤ ਸਾਰੀਆਂ ਜਿਹੜੀਆਂ ਹਾਇਰਿੰਗਸ ਆ ਉਹ ਗੁੱਡ ਜਿਹੜੀ ਆ ਇਨੀਸ਼ੀਅਲ ਜਿਹੜੀ ਪੇ ਰੇਟ ਆ ਉਸ ਦੇ ਉੱਤੇ ਚੱਲਦੀਆਂ ਨੇ। ਸੋ ਜੇ ਤੁਸੀਂ ਕੰਮ ਦੀ ਭਾਲ ਦੇ ਵਿੱਚ ਹੋ ਆਪਣੇ ਘੁੰਮੋ ਸ਼ਹਿਰ ਦੇ ਵਿੱਚ, ਤੁਹਾਨੂੰ ਹਰ ਥਾਂ ਦੇ ਉੱਤੇ ਹਾਇਰਿੰਗ ਦੇ ਜਿਹੜੇ ਆ ਉਹ ਤੁਹਾਨੂੰ ਫੱਟੇ ਜਿਹੜੇ ਉਹ ਨਜ਼ਰ ਆਉਣਗੇ। ਅਗਲੀ ਗੱਲ ਕਰਦੇ ਜਾਈਏ, ਫ੍ਰੈਜ਼ਨੋ ਦਾ ਇੱਕ ਬੰਦਾ, ਉਸ ਨੂੰ ਉਮਰ ਕੈਦ ਦੀ ਜਿਹੜੀ ਸਜ਼ਾ ਆ ਉਹ ਸੁਣਾਈ ਗਈ ਆ। 8 ਸਾਲਾਂ ਦੇ ਇੱਕ ਬੱਚੇ ਨੂੰ ਉਸਨੇ ਸੈਕਸ਼ੂਅਲੀ ਅਸਾਲਟ ਜਿਹੜਾ ਆ ਉਹ ਕੀਤਾ ਸੀਗਾ। ਹਸੂਸ ਤਪੀਆ 32 ਸਾਲ ਦਾ ਜਿਹੜਾ ਆ ਇਸ ਨੂੰ ਫ੍ਰੈਜ਼ਨੋ ਕਾਉਂਟੀ ਜੇਲ੍ਹ ਦੇ ਵਿੱਚ ਜੂਨ 2020 ਦੇ ਵਿੱਚ ਜਿਹੜਾ ਗ੍ਰਿਫਤਾਰ ਕਰਕੇ ਰੱਖਿਆ ਗਿਆ ਸੀਗਾ। 30 ਜਿਹੜੇ ਇਸ ਦੇ ਉੱਤੇ ਚਾਰਜਿਸ ਸੀਗੇ, ਚਾਈਲਡ ਪੋਰਨ 5 ਕਾਊਂਟ ਸੀਗੇ ਲਿਊਡ ਐਕਟ ਦੇ ਤੇ ਜਿਹੜੇ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਨਾਲ
ਤੇ ਇੱਥੋਂ ਤੱਕ ਕਿ 10 ਸਾਲ ਦੇ ਬੱਚਿਆਂ ਦੇ ਨਾਲ ਇਸ ਨੇ ਇਹ ਕੁਕਰਮ ਵੀ ਜਿਹੜੇ ਆ ਕਹਿੰਦੇ ਕੀਤਾ ਸੀਗਾ। ਸੋ 5000 ਤੋਂ ਵੱਧ ਬੱਚਿਆਂ ਦੇ ਨਾਲ ਜਿਹੜੀਆਂ ਸੈਕਸ਼ੂਅਲ ਅਸੌਲਟ ਦੇ ਜਿਹੜੇ ਮਟੀਰੀਅਲ, ਇਮੇਜਸ ਤੇ ਵੀਡੀਓਜ਼ ਇਸ ਦੇ ਫੋਨ ਦੇ ਵਿੱਚੋਂ ਜਿਹੜੀ ਆ ਇਨਵੈਸਟੀਗੇਸ਼ਨ ਦੇ ਦੌਰਾਨ ਪਾਏ ਗਏ ਸੀ। ਸੋ ਇਦਾਂ ਦੇ ਦਰਿੰਦੇ ਜਿਹੜੇ ਆ ਉਹ ਕਈ ਥਾਵਾਂ ਦੇ ਉੱਤੇ ਜਿਹੜੇ ਉਹ ਘੁੰਮ ਰਹੇ ਨੇ। ਸੋ ਭਾਈ ਬਚ ਕੇ ਜਿਹੜਾ ਉਹ ਰਹਿਣਾ ਚਾਹੀਦਾ ਬੱਚਿਆਂ ਨੂੰ ਅਣਜਾਣ ਲੋਕਾਂ ਤੋਂ, ਇਸ ਲਈ ਕਹਿੰਦੇ ਆ ਵੀ ਬਚਾ ਕੇ ਰੱਖੋ। ਜੀ। ਅਗਲੀ ਖਬਰ ਜਿਹੜੀ ਆ ਕੁਛ ਆਪਾਂ ਈਡੀਡੀ ਤੇ ਜਿਹੜੇ ਲੋਕਾਂ ਨੇ ਫਰਾਡ ਕੀਤੇ ਆ ਪੀਪੀਪੀ ਲੋਨ ਉਹਨਾਂ ਦੇ ਸੰਬੰਧ ਵਿੱਚ ਸਾਂਝੀ ਕਰਾਂਗੇ। ਈਡੀਡੀ ਦਾ ਤਾਂ ਬਹੁਤ ਵੱਡਾ ਇੱਕ ਸਕੈਂਡਲ ਬਾਹਰ ਆ ਰਿਹਾ ਜਿਹਦੇ ਵਿੱਚ ਆਪਣੀ ਕਮਿਊਨਿਟੀ ਵੀ ਕਾਫੀ ਇਨਵੋਲਵ ਹੋਣੇ ਆ। ਇੱਕ ਜਿਹੜੇ ਕੈਲੀਫੋਰਨੀਆ ਦਾ ਕਪਲ ਸੀ ਉਸਨੇ $20 ਮਿਲੀਅਨ ਦਾ ਕੋਵਿਡ ਦਾ ਜਿਹੜਾ ਪੀਪੀਪੀ ਰਿਲੀਫ ਫੰਡ ਆ ਉਹ ਫਰਾਡ ਕੀਤਾ ਸੀ ਤੇ ਉਹਨਾਂ ਨੂੰ ਚਾਰਜ ਵੀ ਕੀਤਾ ਗਿਆ ਸੀ ਤੇ ਉਹਨਾਂ ਦੇ ਜਿਹੜਾ ਆ ਪੈਰ ਦੇ ਵਿੱਚ ਜਿਹੜਾ ਹੁੰਦਾ ਆ ਬਰੇਸਲੇਟ ਉਹ ਪਾਇਆ ਹੋਇਆ ਸੀ, ਇਲੈਕਟ੍ਰੋਨਿਕ ਬਰੇਸਲੇਟ ਜਿਹੜਾ ਹੁੰਦਾ। ਤੇ ਉਹ ਕਹਿੰਦੇ ਪਈ ਪਿਛਲੇ ਦਿਨਾਂ ਦੇ ਵਿੱਚ ਬਰੇਸਲੇਟ ਕੱਟ ਕੇ ਦੋਨੋਂ ਹੀ ਤੀਵੀਂ ਆਦਮੀ ਉਹ ਭੱਜ ਗਏ ਆ ਤੇ ਪਿੱਛੇ ਨਿਆਣਿਆਂ ਨੂੰ ਛੱਡ ਗਏ ਆ। $20 ਮਿਲੀਅਨ ਦਾ ਉਹਨਾਂ ਨੇ ਫਰਾਡ ਕੀਤਾ ਸੀ। ਰਿਚਰਡ ਆਈਵਾਜ਼ੀਅਨ 43 ਸਾਲਾਂ ਦਾ ਤੇ ਉਹਦੀ ਵਾਈਫ ਮੈਰੀਐਟਾ 13 ਬਿਲੀਅਨ ਉਹ 37 ਸਾਲਾਂ ਦੀ ਆ। ਉਹਨਾਂ ਨੇ ਫੇਕ ਆਇਡੈਂਟੀਟੀਜ਼ ਯੂਜ਼ ਕੀਤੀਆਂ ਸੀਗੀਆਂ ਲੋਕਾਂ ਦੀਆਂ। ਕਈ ਲੋਕ ਮਰ ਗਏ ਹੋ ਸੀ, ਬਜ਼ੁਰਗ ਸੀ, ਉਹਨਾਂ ਦੇ ਨਾਂ ਦੇ ਉੱਤੇ ਕਈ ਜਿਹੜੇ ਐਕਸਚੇਂਜ ਸਟੂਡੈਂਟ ਸੀ ਉਹਨਾਂ ਦੇ ਨਾਂ ਦੇ ਉੱਤੇ 150 ਦੇ ਕਰੀਬ ਫਰੋਜੂਲੈਂਟ ਲੋਨ ਐਪਲੀਕੇਸ਼ਨਾਂ ਉਹਨੇ ਫਾਈਲ ਕੀਤੀਆਂ ਸੀਗੀਆਂ ਜੇ ਤੋਂ $20 ਮਿਲੀਅਨ ਇਕੱਠਾ ਕੀਤਾ ਸੀ। ਜੀ ਬਿਲਕੁਲ। ਇਹਨਾਂ ਨੂੰ ਅਦਾਲਤ ਨੇ 17 ਸਾਲਾਂ ਦੀ ਸਜ਼ਾ ਵੀ ਜਿਹੜੀ ਉਹ ਸੁਣਾ ਦਿੱਤੀ ਸੀ, ਚਾਹੇ ਉਹ ਕੋਰਟ ਦੇ ਵਿੱਚ ਮੌਜੂਦ ਵੀ ਨਹੀਂ ਸੀ। ਹੁਣ ਜੇ ਫੜੇ ਜਾਣਗੇ ਤੇ ਤਾਂ ਹੀ ਇਹ ਸਾਰਾ ਕੁਛ ਹੋ ਸਕੇਗਾ। ਸਮਾਂ ਵੀ ਆਪਣੇ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤੀ ਦੇ ਵੱਲ ਨੂੰ ਆ। ਜੀ, ਈਡੀਡੀ ਦੀ ਆਪਾਂ ਰਾਜਕਨਵੀਰ ਸਿੰਘ ਜੀ ਗੱਲ ਜ਼ਰੂਰ ਕਰਨੀ ਆ। ਬਹੁਤ ਸਾਰੇ ਲੋਕਾਂ ਨੇ ਜਿਹੜੇ ਆ ਈਡੀਡੀ ਜਿਹੜੀ ਆ ਅਨਪਲਾਇਮੈਂਟ ਦੇ 14-14, $20-20 ਹਜ਼ਾਰ ਇਕੱਠੇ ਕੀਤੇ। ਉਹਨਾਂ 'ਚ ਆਪਣੀ ਕਮਿਊਨਿਟੀ ਦੇ ਵੀ ਸੀ, ਕਈਆਂ ਨੇ ਪੈਸੇ ਲੈ ਕੇ ਐਪਲੀਕੇਸ਼ਨਾਂ ਭਰੀਆਂ। ਸੋ ਅੱਜ ਸਟੇਟ ਆਫ ਕੈਲੀਫੋਰਨੀਆ ਨੇ ਅਨਾਊਂਸ ਕੀਤਾ ਆ ਵੀ ਜਿਹੜੇ ਲੋਕਾਂ ਨੇ ਜਿਹੜੇ ਗਿਗ ਵਰਕਰਸ ਬਣ ਕੇ, ਚਾਹੇ ਵੀ ਮੈਂ ਊਬਰ ਲਈ ਕੰਮ ਕਰਦਾ ਸੀ, ਲਿਫਟ ਲਈ ਕਰਦਾ ਸੀ, ਨਾਲ ਦੀ ਨਾਲ ਕੰਮ ਵੀ ਕਰੀ ਗਏ, ਅਨਪਲਾਇਮੈਂਟ ਵੀ ਲਏ ਗਏ ਤੇ ਜਾਂ ਵੀ ਮੇਰਾ ਕੋਈ ਬਿਜ਼ਨਸ ਸੀ, ਉਹਨਾਂ ਨੇ ਉਹ ਜਿਹੜੇ ਪੈਸੇ ਲਏ ਆ ਉਹ ਹਰ ਇੱਕ ਦੇ ਘਰ ਚਿੱਠੀ ਜਾ ਰਹੀ ਆ, ਹਰ ਇੱਕ ਦੀ ਉਹ ਵੈਰੀਫਿਕੇਸ਼ਨ ਕਰਨਗੇ ਤੇ ਪ੍ਰੂਫ ਜੇ ਮੰਗ ਉਹ ਰਹੇ ਕੋਈ ਆ ਜੀ। ਰਿਸਪੌਂਡ ਨਹੀਂ ਕਰੂਗਾ ਤੇ ਉਹਨਾਂ ਨੂੰ ਸਾਰੇ ਦੇ ਸਾਰੇ ਉਹ ਪੈਸੇ ਵਾਪਸ ਕਰਨੇ ਪੈਣਗੇ। ਉਹਦੇ ਉੱਤੇ 33% ਜਿਹੜੀ ਆ ਪੈਨਲਟੀ ਹੋਊਗੀ। ਕ੍ਰਿਮੀਨਲ ਚਾਰਜਸ ਵੀ ਜਿਹੜੇ ਉਹਨਾਂ ਦੇ ਉੱਤੇ ਲੱਗ ਸਕਦੇ ਆ। ਸੋ ਇਹ 1 ਮਿਲੀਅਨ ਤੋਂ ਵੱਧ ਲੋਕ ਹੈਗੇ ਆ ਜਿਨ੍ਹਾਂ ਦੇ ਘਰਾਂ ਦੇ ਵਿੱਚ ਇਹ ਚਿੱਠੀਆਂ ਜਿਹੜੀਆਂ ਆ ਹੁਣ ਈਡੀਡੀ ਵੱਲੋਂ ਜਾਣਗੀਆਂ ਤੇ ਜੀ ਉਹ ਕਹਿੰਦੇ ਹਰਜੋਤ ਵੀ ਸਿੰਘ ਅਸੀਂ ਜੀ। ਪ੍ਰੂਫ ਦੇਖਾਂਗੇ ਵੀ ਸੱਚਮੁੱਚ ਹੀ ਇਹਨਾਂ ਦਾ ਕੋਈ ਬਿਜ਼ਨਸ ਸੀਗਾ, ਪਹਿਲਾਂ ਬਿਜ਼ਨਸ ਲਾਇਸੈਂਸ ਸੀਗਾ ਜਾਂ ਨਹੀਂ ਸੀਗਾ, ਬਿਜ਼ਨਸ ਅਕਾਊਂਟ ਸੀਗਾ ਜਾਂ ਨਹੀਂ ਸੀਗਾ, ਜਾਂ ਉਹੀ ਉਹਨਾਂ ਦੇ ਪੈਸੇ ਜਿਹੜੇ ਆ ਅਪਲਾਈ ਕਰਕੇ ਲੈ ਲਏ ਹੈਗੇ ਆ। ਜੀ ਬਿਲਕੁਲ। ਸੋ ਹੁਣ ਤੁਸੀਂ ਹਿਸਾਬ ਲਾ ਲਓ 1 ਲੱਖ ਬੰਦੇ ਨੇ ਇਦਾਂ ਜਿਹੜਾ ਉਹ ਕੀਤਾ। 20 ਮਿਲੀਅਨ ਵਾਲੀ ਆਪਾਂ ਪਹਿਲੋਂ ਕੀਤੀ ਆ ਵੀ ਇੱਕ ਕਪਲ ਨੇ ਜਿਹੜਾ ਉਹ ਹਥਿਆ ਲਿਆ। ਉਹ ਬਾਹਰਲੇ ਮੁਲਕਾਂ 'ਚ ਬੈਠੇ ਲੋਕ ਜਿਹੜੇ ਆ ਈਡੀਡੀ ਤੋਂ ਜਿਹੜੇ ਉਹ ਪੈਸੇ ਜਿਹੜੇ ਉਹ ਲੈ ਗਏ। ਇਹ ਜਦੋਂ ਤਾਂ ਚਾਹੀਦਾ ਸੀਗਾ ਵੀ ਐਕਟੀਵਿਟੀ ਇਹ ਪੂਰੇ ਸਤਰਕ ਹੋ ਕੇ ਜਿਹੜਾ ਉਹ ਕੰਮ ਕਰਦੇ। ਸੋ ਹੁਣ 10,000 ਦੇ ਉੱਤੇ ਤੁਸੀਂ 30% ਹਿਸਾਬ ਲਾ ਲਓ, ਪੈਨਲਟੀ ਜਿਹੜੀ ਉਹ ਪੈਣੀ ਆ। ਸਾਰੇ ਵਾਪਸ ਵੀ ਕਰਨੇ ਪੈਣੇ ਆ, ਜੇ ਨਹੀਂ ਤਾਂ ਫੈਲਨੀ ਚਾਰਜ। ਤੁਸੀਂ ਹੁਣ ਹਰਜੋਤ ਸਿੰਘ ਜੀ ਇਹ ਸੋਚ ਲਓ ਵੀ ਜੇ ਕੋਈ ਗ੍ਰੀਨ ਕਾਰਡ ਵਾਲਾ ਫਸਿਆ ਨਾ, ਉਹਦੀ ਸਿਟੀਜ਼ਨਸ਼ਿਪ ਤਾਂ ਰਹਿ ਜਾਣੀ ਹੈ। ਸੋ ਕਿਉਂਕਿ ਰਾਜਨਾਥ ਸਿੰਘ ਜੀ ਕਰੈਕਟ ਕਰਦੇ ਜਾਈਏ, 1 ਲੱਖ ਨਹੀਂ 1 ਮਿਲੀਅਨ ਲੋਕ ਜੀ ਜਿਹੜੇ 1 10 ਮਿਲੀਅਨ ਲੱਖ ਹਾਂਜੀ, ਬੰਦਿਆਂ ਨੇ 1 ਮਿਲੀਅਨ ਲਏ ਆ। ਇਹਦੇ ਸੋ ਲੋਕ। ਵੀ ਜੀ ਸਾਡਾ ਬਿਜ਼ਨਸ ਚੱਲਦਾ ਸੀ, ਉਹਨਾਂ 'ਚ ਕਈ ਲੈਜੀਟੀਮੇਟ ਵੀ ਆ, ਜਿੱਦਾਂ ਕੋਈ ਬਿਊਟੀ ਸਲੂਨ ਵਾਲੇ ਸੀ ਜਾਂ ਉਹ ਸੱਚਮੁੱਚ ਹੀ ਉਹਨਾਂ ਦੇ ਜਿਹੜੇ ਬਿਜ਼ਨਸ ਬੰਦ ਹੋਏ ਹੋ ਸੀ। ਪਰ ਬਹੁਤ ਸਾਰੇ ਜਿਹੜੇ ਸੀ ਉਹ ਕਹਿੰਦੇ ਵੀ ਫਰੋਜੂਲੈਂਟ ਆ। ਉਹ ਹਰ ਇੱਕ ਕੋਲੋਂ ਡਾਕੂਮੈਂਟ ਮੰਗ ਰਹੇ ਆ। ਸਟੇਟ ਜਾਂ ਫੈਡਰਲ ਇੰਪਲਾਈ ਜਿਹੜਾ ਆਇਡੈਂਟੀਫਿਕੇਸ਼ਨ ਨੰਬਰ ਹੋਵੇ, ਜੇ ਸੈਲਫ ਇੰਪਲਾਇਡ ਸੀਗੇ, ਬਿਜ਼ਨਸ ਲਾਇਸੈਂਸ, ਟੈਕਸ ਰਿਟਰਨ ਵੀ ਕਦੇ ਫਾਈਲ ਕੀਤਾ ਸੀ ਕਿ ਨਹੀਂ, ਬਿਜ਼ਨਸ ਦੀਆਂ ਰਸੀਦਾਂ, ਇਨਵਾਇਸਸ, ਐਫੀਡੇਵਿਟਸ, ਕੰਟਰੈਕਟ ਜਾਂ ਐਗਰੀਮੈਂਟ ਤੇ ਬੈਂਕ ਸਟੇਟਮੈਂਟ। ਜੇ ਇਹ ਚੀਜ਼ਾਂ ਵੈਰੀਫਾਈ ਹੋਊਗੀਆਂ ਫਿਰ ਉਹ ਬਚ ਸਕਦੇ, ਨਹੀਂ ਤਾਂ ਉਹਨਾਂ ਨੂੰ ਜਿਹੜਾ ਆ ਉਹ ਸਾਰੇ ਪੈਸੇ ਵੀ ਵਾਪਸ ਕਰਨੇ ਪੈਣਗੇ ਤੇ ਪਲੰਟੀ ਵੀ ਦੇਣੀ ਪਊਗੀ। ਤੇ ਜੀ, ਕਹਿੰਦੇ ਵੀ ਇਹ ਲੌਗਇਨ ਜਿਹੜਾ ਆ ਕਰਕੇ ਅਪਲੋਡ ਕਰਨੇ ਪੈਣੇ ਆ ਜੀ ਡਾਕੂਮੈਂਟਸ। ਇਹ ਮੈਸੇਜ ਜਿਹੜਾ ਆ ਈਡੀਡੀ ਨੇ ਅਲਰਟ ਦੇ ਰੂਪ ਦੇ ਵਿੱਚ ਘੱਲਿਆ ਹੈਗਾ ਵੀ ਫੈਡਰਲ ਰੂਲਸ ਰਿਕੁਆਇਰ ਯੂ ਟੂ ਪ੍ਰੋਵਾਈਡ ਡਾਕੂਮੈਂਟਸ ਔਰ ਰਿਸਕ ਰੀਪੇਇੰਗ ਬੈਨੀਫਿਟਸ, ਲੌਗਇਨ ਟੂ ਅਪਲੋਡ ਦਾ ਰਿਕੁਆਇਰਡ ਡਾਕੂਮੈਂਟਸ। ਕਈ ਲੋਕ ਕਹਿੰਦੇ ਵੀ ਇਸ ਤੋਂ ਜਿਹੜੇ ਉਹ ਘਬਰਾ ਗਏ ਵੀ ਹੁਣ ਕਰਾਂਗੇ ਤਾਂ ਕਰਨਾ ਜਿਹੜਾ ਉਹ ਕੀ ਹੈਗਾ ਆ।
ਸੋ ਕਹਿੰਦੇ ਵੀ ਇੱਕ ਟਾਈਮ ਦੇ ਉੱਤੇ ਤਾਂ ਇਦਾਂ ਜਿਹੜੇ ਉਹ ਕਹਿ ਰਹੇ ਸੀ ਕਿ ਜਿਨ੍ਹਾਂ 'ਚ ਹੁਣ ਰਿਟਾਇਰ ਹੋ ਰਹੀ ਲਾਅ ਮੇਕਰ ਜੈਕੀ ਸਪੀਅਰ ਵੀ ਸ਼ਾਮਲ ਆ। ਕਹਿੰਦੇ ਵੀ ਵੈਦਰ ਯੂ ਆਰ ਇਨ ਗਿਗ ਇਕੋਨਮੀ ਜਾਂ ਇੰਡੀਪੈਂਡੈਂਟ ਕੰਟਰੈਕਟਰ ਹੋ, ਜਿਹੜਾ ਵੀ ਕੰਮ ਤੋਂ ਬਾਹਰ ਹੈਗਾ ਆ, ਐਲੀਜੀਬਲ ਹੈਗਾ ਆ ਉਹ ਅਨਇੰਪਲੋਇਮੈਂਟ ਇੰਸ਼ੋਰੈਂਸ ਦੇ ਲਈ। ਪਰ ਇਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਵੀ ਜੇ ਤੁਸੀਂ ਐਕਚੁਅਲ 'ਚ ਇੰਡੀਪੈਂਡੈਂਟ ਕੰਟਰੈਕਟਰ ਜਾਂ ਗਿਗ ਇਕੋਨਮੀ ਦੇ ਵਿੱਚ ਨਾਲ ਜਿਹੜੇ ਉਹ ਜੁੜੇ ਹੈਗੇ ਆ, ਜੇ ਹੁਣ ਝੂਠੇ ਤੌਰ ਦੇ ਉੱਤੇ ਇਹਨਾਂ ਨੇ ਇਹ ਇਦਾਂ ਕੀਤਾ ਆ, ਸੋ ਇਹ ਹੋਣਾ ਤਾਂ ਸੀਗਾ ਹੀ ਹਰਜੋਤ ਸਿੰਘ ਜੀ। ਉਦੋਂ ਵੀ ਜੀ ਆਪਾਂ ਆਪਣੇ ਸਰੋਤਿਆਂ ਨੂੰ ਦੱਸਦੇ ਰਹੇ, ਦਰਸ਼ਕਾਂ ਨੂੰ ਜਿਹੜਾ ਉਹ ਦੱਸਦੇ ਰਹੇ। ਕਿੰਨੀਆਂ ਆਪਾਂ ਕੇਸ ਜਿਹੜੇ ਆ ਉਹ ਦੱਸੇ ਆ ਵੀ ਆਲਰੇਡੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਵੀ ਇਨਵੋਲਵ ਆ, ਇੱਥੋਂ ਤੱਕ ਕਿ FBI ਤੇ ਲੋਕਲ ਲਾ ਇਨਫੋਰਸਮੈਂਟ ਤਾਂ ਜਿਹੜੀ ਇਨਵੋਲਵ ਹੈਗੀ ਆ ਇਹਨਾਂ ਦੇ ਮਾਮਲਿਆਂ 'ਚ। ਮਿਲੀਅਨਸ ਆਫ ਡਾਲਰਸ ਦਾ ਜਿਹੜੇ ਘਪਲੇ ਕਰਨ ਵਾਲੇ ਆ, ਦਰਜਨਾਂ ਹੀ ਲੋਕ ਇਹਨਾਂ ਨੇ ਆਲਰੇਡੀ ਗ੍ਰਿਫਤਾਰ ਕਰਕੇ ਜਿਹੜੇ ਉਹ ਅੰਦਰ ਕੀਤੇ ਹੈਗੇ ਨੇ। ਸੋ ਇਹ ਹੁਣ ਕਾਫੀ ਵੱਡਾ ਜਿਹੜਾ ਮਸਲਾ ਆ ਉਹ ਬਣ ਜੀ। ਸਕਦਾ ਤੇ ਹੈਗਾ। ਇਸੇ ਤਰ੍ਹਾਂ ਬਾਕੀ ਰਾਜਕਮਵੀਰ ਸਿੰਘ ਜੀ, ਜਿਹੜਾ ਵੀ ਇਹ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਦਾ ਨਵਾਂ ਜਿਹੜਾ ਬਿੱਲ ਹੈਗਾ ਹੈ ਨਾ, ਉਹਦੇ ਵਿੱਚ ਉਹਨਾਂ ਨੇ ਕਿਹਾ ਸੀ ਵੀ 80,000 ਦੇ ਕਰੀਬ ਆਪਾਂ IRS ਦੇ ਵਰਕਰਸ ਹਾਇਰ ਕਰਨੇ ਆ, ਐਡ ਕਰਨੇ ਆ। ਜਿਹੜੇ ਕਿ $400 ਬਿਲੀਅਨ ਜਿਹੜਾ ਲੋਕਾਂ ਤੋਂ ਟੈਕਸ ਕਲੈਕਟ ਕਰਨਗੇ, ਜਿਹੜੇ ਅੰਡਰ ਰਿਪੋਰਟ ਕਰ ਰਿਹਾ। ਸੋ ਉਹ ਬੜਾ ਹੁਣ ਈਜ਼ੀ ਹੋਣਾ, ਕਿਉਂਕਿ ਜਿੰਨਿਆਂ ਨੇ PPP ਲੋਨ ਲਏ ਆ ਉਹਨਾਂ ਨੂੰ ਪਤਾ ਵੀ ਆਹ ਬਿਜ਼ਨੈਸਿਸ ਹੈਗੇ ਆ। ਸੋ ਜਿਹਨੂੰ ਲੋਨ ਦਿੱਤਾ ਆ ਉਹਦੇ ਪਿੱਛੇ ਉਹ ਆਊਗੇ, ਚੈੱਕ ਕਰੂਗੇ ਵੀ ਹਾਂ ਭਾਈ ਸਹੀ ਰਿਪੋਰਟ ਕਰ ਰਿਹਾ ਜਾਂ ਗਲਤ ਰਿਪੋਰਟ ਕਰ ਰਿਹਾ ਹੈਗਾ ਜੀ। ਜੀ, ਜੀ ਬਿਲਕੁਲ। ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਸਮਾਪਤ ਹੈ ਤੇ ਦੱਸ ਦਈਏ ਇਸ ਪ੍ਰੋਗਰਾਮ ਤੋਂ ਬਾਅਦ ਦੇ ਵਿੱਚ ਇੱਕ ਵਾਰੀ ਫਿਰ ਤੁਹਾਨੂੰ ਆਪਾਂ ਗੁਰਦੁਆਰਾ ਸਾਹਿਬ ਨਨਕਾਣਾ ਸਾਹਿਬ ਉੱਥੇ ਜੋੜਾਂਗੇ, ਜਿੱਥੇ ਜਿਹੜੇ ਸ਼੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਹੋਈ ਸੀ, ਉਹਨਾਂ ਦੇ ਜਿਹੜੀ ਸੰਪੂਰਨਤਾ ਹੋਵੇਗੀ। ਉਸ ਸੰਬੰਧ ਦੇ ਵਿੱਚ ਜਿਹੜਾ ਉਹ ਸਮਾਗਮ ਆ ਉਹ ਆਪਾਂ ਉੱਥੋਂ ਸਰਵਣ ਕਰਾਂਗੇ। ਪਰ ਉਸ ਤੋਂ ਪਹਿਲਾਂ ਆਪਾਂ ਰਹਿਰਾਸ ਸਾਹਿਬ ਜੀ ਦੇ ਪਾਠ ਉਹ ਸਰਵਣ ਕਰਨ ਤੋਂ ਬਾਅਦ ਦੇ ਵਿੱਚ ਉੱਥੇ ਜਿਹੜਾ ਉਹ ਆਪਾਂ ਜੁੜਾਂਗੇ। ਤੇ ਇੱਕ ਵਾਰੀ ਫਿਰ ਦੱਸਦੇ ਜਾਈਏ, ਆਰਟਿਸਟ ਸੁਖਪ੍ਰੀਤ ਸਿੰਘ ਜਿਹੜੇ ਲੁਧਿਆਣੇ ਤੋਂ ਆਪਣੇ ਕੋਲ ਇੱਥੇ ਵਿਸ਼ੇਸ਼ ਤੌਰ ਦੇ ਉੱਤੇ ਪਹੁੰਚ ਚੁੱਕੇ ਨੇ। ਉਹਨਾਂ ਦੀ ਆਰਟ ਦੀ ਐਗਜ਼ੀਬਿਸ਼ਨ ਜਿਹੜੀ ਚਿੱਤਰ ਜਿਹੜੀ ਨੁਮਾਇਸ਼ ਆ ਉਹ ਇੱਥੇ ਲੱਗੇਗੀ। ਉਸ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ, ਮਹਾਰਾਜਾ ਦਲੀਪ ਸਿੰਘ, ਉਹਨਾਂ ਦੇ ਜਿਹੜੀ ਰਾਜ ਦੀ ਉਹਨਾਂ ਦੇ ਜਿਹੜਾ ਦਰਬਾਰ ਲੱਗਾ ਹੁੰਦਾ ਆ ਉਸ ਦੀ, ਫਿਰ ਦਰਬਾਰ ਸਾਹਿਬ ਦੇ ਏਰੀਅਲ ਵਿਊ, ਹੋਰ ਪੇਂਡੂ ਸੱਭਿਆਚਾਰ, ਪੇਂਡੂ ਖੇਡਾਂ, ਬੱਚਿਆਂ ਦੀਆਂ, ਬਜ਼ੁਰਗਾਂ ਦੀਆਂ ਉਹ ਜਿਹੜੀਆਂ ਤਸਵੀਰਾਂ ਆ ਉਸ ਦੀ ਜਿਹੜੇ ਚਿੱਤਰ ਨੇ ਉਹਨਾਂ ਦੀ ਕਲਾ ਨੁਮਾਇਸ਼ ਜਿਹੜੀ ਉਹ ਹੋਵੇਗੀ 21 ਤੋਂ 27 ਨਵੰਬਰ ਸਵੇਰੇ 10 ਤੋਂ ਜਿਹੜੇ ਸ਼ਾਮ ਦੇ 6 ਵਜੇ ਤੱਕ। ਜੀ, ਜ਼ਰੂਰ ਸੋ ਬਿਲਕੁਲ ਪਹੁੰਚੋ ਇਹ ਜੀ। ਪੰਜਾਬੀ ਕਲਚਰਲ ਸੈਂਟਰ ਤੇ ਪੰਜਾਬੀ ਰੇਡੀਓ USA ਫ੍ਰਿਜ਼ਨੋ ਦੇ ਵਿੱਚ ਜਿਹੜਾ ਸਾਡਾ ਮੇਨ ਸਟੂਡੀਓ ਹੈਗਾ 2125 ਨਾਰਥ ਵਾਰਟਨ ਐਵਨਿਊ, ਫ੍ਰਿਜ਼ਨੋ, ਕੈਲੀਫੋਰਨੀਆ। ਤੇ ਆਪਾਂ ਸਟਾਕ ਮਾਰਕੀਟ ਦੀ ਵੀ ਮਾੜੀ ਜਿਹੀ ਗੱਲ ਕਰਦੇ ਜਾਈਏ। ਜੀ, ਜਾਂਦੇ ਜਾਂਦੇ ਦੱਸ ਜਾਂਦੇ ਆ ਵੀ ਡਾਓ ਜੋਨਸ ਲੁੜਕ ਰਿਹਾ ਆ 200 ਤੇ 69 ਪੁਆਇੰਟ ਅੱਜ ਡਿੱਗਾ ਆ, 35,602 ਤੇ ਬੰਦ ਹੋਇਆ। S&P ਜਿਹੜਾ ਆ ਉਹ 6 ਪੁਆਇੰਟ ਡਿੱਗਾ 4698। ਨੈਸਟੈਕ ਵਧਿਆ ਆ ਜਿਹੜਾ ਜੀ ਤਕਰੀਬਨ 64 ਪੁਆਇੰਟ 16,000 ਦੇ ਆંકੜੇ ਨੂੰ ਇਹਨੇ ਪਾਰ ਕੀਤਾ ਹੈ, 16,057 ਤੇ ਪਹੁੰਚਿਆ। ਸੋਨੇ ਦਾ ਭਾਅ $1846 ਪ੍ਰਤੀ ਆਉਂਸ ਜਿਹੜਾ ਹੋ ਰਿਹਾ ਆ। 10 ਈਅਰ ਯੀਲਡ 1.54% ਦੇ ਉੱਤੇ ਰਹੀ ਆ ਤੇ ਬਿਟਕੋਇਨ ਦੀ ਕੀਮਤ 58,880 ਦੇ ਉੱਤੇ। ਇੱਕ $US ਦੀ ਕੀਮਤ ਇੰਡੀਆ ਦੇ 74 ਰੁਪਏ ਤੇ 31 ਪੈਸੇ ਦੇ ਬਰਾਬਰ ਰਹੀ ਆ। ਇੱਕ $US ਦੀ ਕੀਮਤ ਕੈਨੇਡਾ ਦੇ $1 ਤੇ 26 ਸੈਂਟ ਦੇ ਬਰਾਬਰ ਰਹੀ ਆ। ਤੇ ਕੱਲ ਨੂੰ ਜਿਹੜਾ ਸਵੇਰੇ ਆ 9 ਵਜੇ ਤੋਂ ਲੈ ਕੇ 10:30 ਵਜੇ ਤਾਈਂ ਸਪੈਸ਼ਲ ਪ੍ਰੋਗਰਾਮ ਜਿਹੜਾ ਜੇ ਟਰਕੀਆਣਾ ਹੁਣੀ ਇਮੀਗ੍ਰੇਸ਼ਨ ਅਟਾਰਨੀ ਲੈ ਕੇ ਆਉਂਦੇ ਆ, ਉਹ ਜ਼ਰੂਰ ਸੁਣਿਓ। ਉਹਦੇ 'ਚ ਕੁਐਸਚਨ ਆਨਸਰ ਵੀ ਹੁੰਦੇ ਆ ਤੇ ਲਾਈਵ ਪ੍ਰੋਗਰਾਮ ਕੈਲੀਫੋਰਨੀਆ ਦੇ ਸਮੇਂ ਮੁਤਾਬਕ ਸਵੇਰ ਦੇ 9 ਵਜੇ ਤੋਂ ਲੈ ਕੇ 10:30 ਵਜੇ ਤੱਕ ਉਹ ਪ੍ਰੋਗਰਾਮ ਹੁੰਦਾ ਆ। ਸਾਡੇ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ US।